ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਖੁਦਾ ਦੇ ਕਲਾਮ ਵਿੱਚੋਂ ਯੋਹੰਨਾ ਦਾ ਪਹਿਲਾ ਖਤ ਤੇ ਉਹਦੇ 5ਵੇਂ ਬਾਬ ਦੇ ਵਿੱਚੋਂ ਸਿੱਖਾਂਗੇ। ਯੋਹੰਨਾ ਯਿਸੂ ਮਸੀਹ ਦਾ ਸ਼ਾਗਿਰਦ ਜਿਹੜਾ ਉਮਰ 'ਚ ਸਾਰਿਆਂ ਤੋਂ ਛੋਟਾ ਸੀ ਤੇ ਯਿਸੂ ਮਸੀਹ ਦਾ ਕਜ਼ਨ ਵੀ ਸੀ, ਮਾਸੀ ਦਾ ਪੁੱਤਰ ਸੀ। ਯਿਸੂ ਇਹਨੂੰ ਬਹੁਤ ਪਿਆਰ ਕਰਦਾ ਹੈ, ਇੱਥੋਂ ਤੱਕ ਕਿ ਯਿਸੂ ਮਸੀਹ ਨੇ ਇਸੇ ਸ਼ਾਗਿਰਦ ਨੂੰ ਬੁਲਾ ਕੇ ਕਿਹਾ ਤੇ ਆਪਣੀ ਮਾਂ ਯਿਸੂ ਮਸੀਹ ਦੇ ਹਵਾਲੇ ਕੀਤੀ। ਯਾਨੀ ਪਹਿਲੌਠਾ ਹੋਣ ਦੇ ਨਾਤੇ ਮਾਂ-ਬਾਪ ਦੀ ਜ਼ਿੰਮੇਵਾਰੀ ਪੂਰੀ ਕਰਦਿਆਂ ਹੋਇਆਂ ਯਿਸੂ ਮਸੀਹ ਨੇ ਯੋਹੰਨਾ ਨੂੰ ਬੁਲਾਇਆ ਤੇ ਕਹਿਣ ਲੱਗਾ ਸਲੀਬ ਤੇ ਹੀ ਜਦੋਂ ਯਿਸੂ ਤੇ ਕਹਿਣ ਲੱਗਾ ਅੱਜ ਤੋਂ ਬਾਅਦ ਤੇਰੀ ਮਾਂ ਐ ਵੇ, ਤੇ ਮਾਂ ਨੂੰ ਆਂਦਾ ਤੇਰਾ ਪੁੱਤਰ ਐ ਵੇ। ਤੇ ਤਾਰੀਖ ਦੱਸਦੀ ਏ ਕਿ ਯੋਹੰਨਾ ਮੁਕੱਸਾ ਮਰੀਮ ਨੂੰ ਘਰ ਲੈ ਗਿਆ ਤੇ ਜਿੰਨੀ ਦੇਰ ਤੱਕ ਮੁਕੱਸਾ ਮਰੀਮ ਦਾ ਇੰਤਕਾਲ ਨਹੀਂ ਹੋਇਆ ਯੋਹੰਨਾ ਨੇ ਆਪਣੀ ਖਿਦਮਤ ਦਾ ਆਗਾਜ਼ ਨਹੀਂ ਕੀਤਾ। ਉਹਨੇ ਆਪਣੀ ਖਿਦਮਤ ਸ਼ੁਰੂ ਨਹੀਂ ਕੀਤੀ, ਮਾਂ ਦੀ ਖਿਦਮਤ ਕਰਦਾ ਰਿਹਾ। ਤੇ ਇਹਦੇ ਲਿਖੇ ਹੋਏ ਖਾਤੇ ਵਿੱਚੋਂ ਅੱਜ ਅਸੀਂ ਪਹਿਲਾ ਯੋਹੰਨਾ 5ਵਾਂ ਬਾਬ ਤੇ ਉਹਦੀ 11ਵੀਂ ਆਇਤ ਤੋਂ ਪੜਾਂਗੇ। 11ਵੀਂ ਆਇਤ 'ਚ ਲਿਖਿਆ ਤੇ ਉਹ ਗਵਾਹੀ ਇਹ ਏ ਭਈ ਖੁਦਾ ਸਾਨੂੰ ਸਦਾ ਦੀ ਜ਼ਿੰਦਗੀ ਦਿੱਤੀ ਏ ਤੇ ਇਹ ਜ਼ਿੰਦਗੀ ਉਹਦੇ ਪੁੱਤਰ ਵਿੱਚ ਏ। ਜਿਹਦੇ ਕੋਲ ਪੁੱਤਰ ਏ ਉਹਦੇ ਕੋਲ ਜ਼ਿੰਦਗੀ ਏ ਤੇ ਜਿਹਦੇ ਕੋਲ ਖੁਦਾ ਦਾ ਪੁੱਤਰ ਨਹੀਂ ਉਹਦੇ ਕੋਲ ਜ਼ਿੰਦਗੀ ਵੀ ਨਹੀਂ। ਪਹਿਲੋਂ ਗਵਾਹੀ ਦੀ ਗੱਲ ਕਰਦਾ ਹੈ ਕਿ ਜਿਹਦੇ ਕੋਲ ਖੁਦਾ ਦਾ ਪੁੱਤਰ ਏ ਯਿਸੂ ਮਸੀਹ ਏ ਉਹਦੇ ਅੰਦਰ ਗਵਾਹੀ ਏ। ਇਸ ਲਈ ਕਿ ਯਿਸੂ ਮਸੀਹ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲਾ ਹੈ। ਯਿਸੂ ਮਸੀਹ ਤੋਂ ਇਲਾਵਾ ਕੋਈ ਸ਼ਖਸ ਹਮੇਸ਼ਾ ਦੀ ਜ਼ਿੰਦਗੀ ਨਹੀਂ ਦੇ ਸਕਦਾ। ਇਹ ਇਖਤਿਆਰ ਯਿਸੂ ਮਸੀਹ ਦੇ ਕੋਲ ਹੈ। ਤੇ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਉਂਦਾ ਹੈ, ਜਿਹੜਾ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਯਿਸੂ ਮਸੀਹ ਉਹਨੂੰ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਇਸ ਲਈ ਕਿ ਯਿਸੂ ਤੋਂ ਅਲੱਗ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਤੇ ਯੋਹੰਨਾ ਕਹਿੰਦਾ ਹੈ ਕਿ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਜ਼ਿੰਦਗੀ ਹੈ ਤੇ ਜਿਹਦੇ ਕੋਲ ਖੁਦਾ ਦਾ ਪੁੱਤਰ ਨਹੀਂ ਉਹਦੇ ਕੋਲ ਜ਼ਿੰਦਗੀ ਵੀ ਨਹੀਂ। ਉਹ ਆਪਣੇ ਦਿਲ ਚੋਂ ਗੱਲ ਕੱਢ ਦੇਵੇ ਕਿ ਮੈਂ ਯਿਸੂ ਮਸੀਹ ਤੋਂ ਬਗੈਰ ਸਦਾ ਦੀ ਜ਼ਿੰਦਗੀ ਲੈ ਲਾਂਗਾ, ਯਾਨੀ ਹਮੇਸ਼ਾ ਦੀ ਜ਼ਿੰਦਗੀ ਲੈ ਲਾਂਗਾ। ਨਹੀਂ, ਗੌਰ ਨਾਲ ਸਮਝ ਲਓ, ਯਿਸੂ ਮਸੀਹ ਨੇ ਸਲੀਬ ਤੇ ਕਫਾਰਾ, ਆਪਣੀ ਜਾਨ ਦਾ ਕਫਾਰਾ ਇਸ ਲਈ ਦਿੱਤਾ ਕਿ ਸਾਡੀ ਰਿਹਾਈ ਹੋ ਜਾਏ, ਸਾਡੇ ਗੁਨਾਹ ਬਖਸ਼ੇ ਜਾਣ। ਕਿ ਸਾਡੇ ਗੁਨਾਹ ਲੈ ਕੇ ਤਾਂ ਸਲੀਬ ਤੇ ਚੜ ਗਿਆ, ਸਾਨੂੰ ਰਿਹਾਈ ਮਿਲ ਗਈ, ਅਸੀਂ ਰਾਸਤਬਾਜ਼ ਠਹਿਰਾਏ ਗਏ। ਇਸ ਗੱਲ ਤੇ, ਇਸ ਕਲਾਮ ਤੇ ਜਿਹੜਾ ਈਮਾਨ ਰੱਖਦਾ ਹੈ ਕਿ ਯਿਸੂ ਮਸੀਹ ਸਲੀਬ ਤੇ ਮੇਰੇ ਲਈ ਕੁਰਬਾਨ ਹੋਇਆ, ਉਹਨੇ ਮੇਰੀ ਮੌਤ ਲੈ ਲਈ ਤੇ ਮੈਨੂੰ ਸਦਾ ਦੀ ਜ਼ਿੰਦਗੀ ਦੇ ਦਿੱਤੀ। ਜਦੋਂ ਸਦਾ ਦੀ ਜ਼ਿੰਦਗੀ ਮਿਲਦੀ ਏ ਤੇ ਉਹਦੇ ਅੰਦਰ ਇੱਕ ਗਵਾਹੀ ਵੀ ਆਉਂਦੀ ਏ ਕਿ ਖੁਦਾ ਉਹਦੇ ਅੰਦਰ ਕੰਮ ਕਰਦਾ ਹੈ। ਤੇ ਜਦੋਂ ਉਹਦੇ ਅੰਦਰ ਕੰਮ ਕਰਦਾ ਉਹਦੇ ਅੰਦਰ ਗਵਾਹੀਆਂ ਆਉਂਦੀਆਂ ਨੇ ਛੋਟੀਆਂ ਛੋਟੀਆਂ, ਤੇ ਉਹ ਬਿਆਨ ਕਰਦਾ ਹੈ, ਫਿਰ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਤੇ ਉਹ ਬਿਆਨ ਕਰਦਾ ਜਾਂਦਾ ਹੈ
ਕਿ ਖੁਦਾਵੰਦ ਨੇ ਮੇਰੀ ਜ਼ਿੰਦਗੀ 'ਚ ਆ ਵੀ ਕੰਮ ਕੀਤਾ ਹੈ, ਯਿਸੂ ਮਸੀਹ ਨੇ ਮੇਰੀ ਜ਼ਿੰਦਗੀ 'ਚ ਆ ਵੀ ਕੰਮ ਕੀਤਾ ਹੈ, ਮੈਂ ਇਹ ਚਾਹੁੰਦਾ ਸਾਂ, ਇਹ ਹੋ ਗਿਆ, ਖੁਦਾ ਨੇ ਮੈਨੂੰ ਆਖਿਆ ਤੇ ਮੈਂ ਇਹ ਕੀਤਾ। ਇਹ ਉਹਦੇ ਅੰਦਰ ਗਵਾਹੀਆਂ ਨੇ। ਤੇ ਜਦੋਂ ਬੰਦੇ ਦੇ ਅੰਦਰ ਗਵਾਹੀਆਂ ਹੁੰਦੀਆਂ ਨੇ ਤੇ ਉਹ ਦੱਸਦਾ ਲੋਕਾਂ ਨੂੰ, ਤੇ ਪਤਾ ਲੱਗਦਾ ਕਿ ਇਹਦੇ ਅੰਦਰ ਯਿਸੂ ਮਸੀਹ ਹੈ, ਇਹਦੇ ਅੰਦਰ ਖੁਦਾ ਦਾ ਪੁੱਤਰ ਹੈ ਜਿਹੜਾ ਕੰਮ ਕਰ ਰਿਹਾ ਹੈ। ਤੇ ਇਸ ਲਈ ਯਹੋਨਾ ਕਹਿੰਦਾ ਹੈ, ਜਿਹਦੇ ਕੋਲ ਖੁਦਾ ਦਾ ਪੁੱਤਰ ਹੈ ਸਦਾ ਦੀ ਜ਼ਿੰਦਗੀ ਉਹਦੇ ਕੋਲ ਹੈ, ਤੇ ਜਿਹਦੇ ਕੋਲ ਖੁਦਾ ਦਾ ਪੁੱਤਰ ਨਹੀਂ ਉਹਦੇ ਕੋਲ ਸਦਾ ਦੀ ਜ਼ਿੰਦਗੀ ਕੋਈ ਨਹੀਂ। ਇਸ ਦੁਨੀਆ ਤੇ ਅਸਾਂ ਵਕਤ ਗੁਜ਼ਾਰ ਜਾਣਾ, ਲੇਕਿਨ ਅੱਗੇ ਜਦੋਂ ਜਾਣਾ ਹੈ ਉਹਨੂੰ ਚਾਹੇ ਅਸੀਂ ਸਦਾ ਦੀ ਜ਼ਿੰਦਗੀ ਕਹੀਏ, ਹਮੇਸ਼ਾ ਦੀ ਜ਼ਿੰਦਗੀ ਕਹੀਏ, ਜੰਨਤ ਕਹੀਏ, ਫਰਦੌਸ ਕਹੀਏ, ਇੱਕ ਹੀ ਗੱਲ ਹੈ। ਇਸ ਲਈ ਕਿ ਹਰ ਸ਼ਖਸ ਦੇ ਦਿਲ ਦੀ ਖਾਸ਼ ਹੈ ਕਿ ਉਹ ਸਦਾ ਦੀ ਜ਼ਿੰਦਗੀ ਹਾਸਲ ਕਰੇ ਤੇ ਸਦਾ ਜ਼ਿੰਦਗੀ ਗੁਜ਼ਾਰੇ। ਇਸ ਲਈ ਕਿ ਇਸ ਦੁਨੀਆ ਤੇ ਇੱਕ ਦਫਾ ਤੇ ਮੌਤ ਆਣੀ ਹੈ, ਲੇਕਿਨ ਇਸ ਤੋਂ ਬਾਅਦ ਜ਼ਿੰਦਾ ਕੀਤੇ ਜਾਣੇ ਨੇ, ਲੋਕ ਜ਼ਿੰਦਾ ਕੀਤੇ ਜਾਣੇ ਨੇ, ਆਖਰੀ ਅਦਾਲਤ ਹੋਣੀ ਹੈ ਤੇ ਫਿਰ ਮੁਜਰਮਾਂ ਨੂੰ ਸਜ਼ਾ ਮਿਲਣੀ ਹੈ। ਤੇ ਜਿਹੜੇ ਮੁਜਰਮ ਹੋਣਗੇ ਉਹ ਅੱਗ ਦੀ ਭੱਠੀ 'ਚ ਸੁੱਟੇ ਜਾਣਗੇ, ਯਾਨੀ ਦੋਜ਼ਖ ਦੇ ਵਿੱਚ। ਤੇ ਅੱਜ ਅਸੀਂ ਕੀ ਕਰਨਾ ਹੈ? ਅਸੀਂ ਸਦਾ ਦੀ ਜ਼ਿੰਦਗੀ ਹਾਸਲ ਕਰਨ ਲਈ ਕੁਝ ਕਰਨ ਡਏ ਆ ਜਾਂ ਇੱਥੇ ਟਾਈਮ ਪਾਸ ਕਰਨਾ ਹੈ? ਇਸ ਲਈ ਕਿ ਯਹੋਨਾ ਰਸੂਲ ਕਹਿੰਦਾ, ਜਿਹਦੇ ਕੋਲ ਖੁਦਾ ਦਾ ਪੁੱਤਰ ਹੈ ਸਦਾ ਦੀ ਜ਼ਿੰਦਗੀ ਉਹਦੇ ਕੋਲ ਹੈ, ਦੂਜੇ ਕਿਸੇ ਕੋਲ ਨਹੀਂ ਜੇ। ਉਹ ਕੋਈ ਵੀ ਸ਼ਖਸ ਹੋਵੇ, ਲੇਕਿਨ ਉਹਦੇ ਕੋਲ ਸਦਾ ਦੀ ਜ਼ਿੰਦਗੀ ਕੋਈ ਨਹੀਂ ਜੇ। ਇਸ ਲਈ ਅੱਜ ਇਹ ਗੱਲ ਸਮਝਾਉਣਾ ਚਾਹੁੰਦਾ ਵਾਂ ਕਿ ਦੁਨੀਆ ਤੇ ਤੁਸੀਂ ਕਿੰਨੇ ਵੀ ਕੰਮ ਕਰ ਲਓ, ਨੇਕੀਆਂ ਕਰੋ, ਖੈਰਾਤ ਵੰਡੋ, ਰਾਸ਼ਨ ਵੰਡੋ, ਬੜਾ ਕੁਝ ਕਰਦੇ ਨੇ ਕਿ ਮੈਂ ਚੰਗੇ ਕੰਮ ਕਰਾਂ ਕਿ ਖੁਦਾ ਨੂੰ ਪਸੰਦ ਆਵਾਂ। ਲੇਕਿਨ ਜੇ ਤੁਹਾਡੇ ਕੋਲ ਖੁਦਾ ਦਾ ਪੁੱਤਰ ਕੋ ਨਹੀਂ ਤੇ ਫਾਇਦਾ ਹੀ ਕੋਈ ਨਹੀਂ। ਖੁਦਾ ਦਾ ਪੁੱਤਰ ਯਿਸੂ ਮਸੀਹ ਹੈ। ਯਿਸੂ ਮਸੀਹ ਨੂੰ ਆਪਣੇ ਅੰਦਰ ਲਿਆਓ। ਜਦੋਂ ਤੁਸੀਂ ਆਪਣੇ ਦਿਲ ਤੇ ਰੱਖੋਗੇ ਤੇ ਤੁਹਾਡੇ ਦਿਲ ਦੀ ਮੈਲ ਸਾਫ਼ ਕਰ ਦੇਗਾ, ਉਹ ਪਾਕੀਜ਼ਾ ਬਣਾ ਦੇਗਾ। ਤੁਸੀਂ ਸਿਰਫ ਉਹਨੂੰ ਅੰਦਰ ਲੈ ਕੇ ਜਾਓ, ਅੰਦਰ ਥਾਂ ਬਣਾਓ ਕਿ ਯਿਸੂ ਤੂੰ ਇੱਥੇ ਆ। ਤੁਹਾਡੇ ਖੂਨ ਦੀਆਂ ਰਗਾਂ ਦੇ ਵਿੱਚੋਂ ਗੰਦਗੀ ਸਾਫ਼ ਹੋ ਜਾਏਗੀ, ਤੁਹਾਡਾ ਖੂਨ ਸਾਫ਼, ਤੁਸੀਂ ਫਿੱਟ ਫਾਟ, ਤੁਹਾਡੇ ਅੰਦਰੋਂ ਮੈਲ ਗੁਨਾਹ ਨਿਕਲ ਜਾਣਗੇ, ਤੁਹਾਡੀ ਪਾਕੀਜ਼ਾ ਜ਼ਿੰਦਗੀ ਆ ਜਾਏਗੀ। ਤੇ ਜੇ ਤੁਹਾਡੇ ਕੋਲ ਯਿਸੂ ਹੀ ਕੋਈ ਨਹੀਂ, ਯਿਸੂ ਮਸੀਹ ਕੋਈ ਨਹੀਂ, ਤੇ ਤੁਹਾਡੇ ਕੋਲ ਸਦਾ ਦੀ ਜ਼ਿੰਦਗੀ ਵੀ ਨਹੀਂ ਹੈਗੀ, ਤੇ ਤੁਸੀਂ ਉਂਝ ਵੀ ਖੁਦਾ ਦੇ ਮੁਜਰਮ ਹੋ। ਇਸ ਲਈ ਜੇ ਤੁਸੀਂ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਏ, ਤੇ ਮਰਕਸ ਦੀ ਅੰਜੀਲ ਸਾਫ਼ ਲਫ਼ਜ਼ਾਂ ਕਹਿੰਦੀ ਹੈ 15ਵੇਂ ਬਾਬ 'ਚ ਕਿ ਜਿਹੜਾ ਤੌਬਾ ਕਰੇ, ਈਮਾਨ ਲਿਆਏ ਤੇ ਬਪਤਿਸਮਾ ਲੈ, ਜਿਹੜਾ ਈਮਾਨ ਲਿਆਏ ਤੇ ਬਪਤਿਸਮਾ ਲੈ ਉਹ ਨਜਾਤ ਪਾਏਗਾ, ਤੇ ਜਿਹੜਾ ਈਮਾਨ ਨਾ ਲਿਆਏ ਉਹ ਮੁਜਰਮ ਠਹਿਰਾਇਆ ਜਾਏਗਾ। ਤੇ ਜੇ ਤੁਸੀਂ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਉਂਦੇ, ਉਹਨੂੰ ਖੁਦਾ ਦਾ ਪੁੱਤਰ ਕਬੂਲ ਨਹੀਂ ਕਰਦੇ, ਤੇ ਫਿਰ ਮੁਜਰਮ, ਤੇ ਮੁਜਰਮ ਦੀ ਸਜ਼ਾ ਖੁਦਾ ਨੇ ਜਿਹੜੀ ਰੱਖੀ ਹੈ ਉਹ ਦੋਜ਼ਖ ਹੈ। ਤੇ ਅੱਜ ਤੁਸੀਂ ਸੋਚ ਲਓ ਕਿ ਅਸੀਂ ਕੀ ਕਰਨਾ ਹੈ, ਅਸਾਂ ਕੀ ਕਰਨਾ ਹੈ। ਇਸ ਲਈ ਮੈਂ ਤੁਹਾਨੂੰ ਸਲਾਹ ਦੇਣਾ ਕਿ ਯਿਸੂ ਮਸੀਹ ਨੂੰ ਕਬੂਲ ਕਰੋ ਤੇ ਯਿਸੂ ਮਸੀਹ ਨੂੰ ਆਪਣੇ ਦਿਲ 'ਚ ਲਿਆਓ। ਯਿਸੂ ਮਸੀਹ ਨਾਲ ਸੁਬਾਹ ਸ਼ਾਮ ਗੱਲਾਂ ਕਰੋ, ਯਿਸੂ ਮਸੀਹ ਨਾਲ ਸਲਾਹਾਂ ਕਰੋ। ਉਹ ਤੁਹਾਨੂੰ ਜਵਾਬ ਵੀ ਦੇਗਾ, ਤੁਹਾਡੇ ਅੰਦਰ ਗਵਾਹੀ ਵੀ ਹੋਏਗੀ, ਤੇ ਤੁਸੀਂ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੇ ਕਾਬਿਲ ਵੀ ਹੋ ਜਾਓਗੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।